ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਪਈ ਕਾਲੇ ਮੂਲ ਦੇ ਸਟਾਫਰ ਜਿਹੜੇ ਆ ਅਫਰੀਕਨ ਅਮਰੀਕਨ ਵਾਈਟ ਹਾਊਸ ਦੇ ਵਿੱਚ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਛੱਡ ਰਹੇ ਹੈਗੇ ਆ। ਕਈ ਇਸ ਨੂੰ ਬਲੈਕਸਿਟ ਦਾ ਨਾਮ ਕਰਕੇ ਵੀ ਦੇ ਰਹੇ ਹੈਗੇ ਆ। ਸੋ ਇਹ ਵੀ ਪਤਾ ਚੱਲ ਰਿਹਾ ਵੀ ਕਈ ਜਿਹੜੇ ਹਾਈ ਲੈਵਲ ਦੀ ਪੋਜੀਸ਼ਨ ਤੇ ਹੈਗੇ ਆ ਉਹ ਕਹਿੰਦੇ ਵੀ ਜਦੋਂ ਅਸੀਂ ਕੋਈ ਸੁਜੈਸ਼ਨ ਦਿੰਦੇ ਆ ਉਸ ਨੂੰ ਸੁਣਿਆ ਨਹੀਂ ਜਾਂਦਾ ਹੈਗਾ। ਇਹ ਅੱਜ ਖਬਰ ਆਈ ਹੈਗੀ ਆ। ਵੱਖ-ਵੱਖ ਪੋਜੀਸ਼ਨਾਂ ਤੇ ਕਾਲੇ ਮੂਲ ਦੇ ਲੋਕ ਕਾਫੀ ਜਿਹੜੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਾਏ ਗਏ ਸੀ। 20 ਦੇ ਕਰੀਬ ਆਲਰੇਡੀ ਕੁਇਟ ਕਰ ਗਏ ਹੈਗੇ ਆ ਤੇ ਕਮਲਾ ਹੈਰਿਸ ਦੇ ਆਫਿਸ ਦੇ ਵਿੱਚ ਵੀ ਕਾਫੀ ਹਾਈ ਲੈਵਲ ਦੀਆਂ ਪੋਜੀਸ਼ਨ 'ਚ ਉਹਨਾਂ ਦੇ ਕਮਿਊਨੀਕੇਸ਼ਨ ਡਾਇਰੈਕਟਰ ਹੋਰ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜੌਬ ਛੱਡ ਕੇ ਵੱਖ-ਵੱਖ ਪੋਜੀਸ਼ਨਾਂ ਦੇ ਉੱਤੇ ਚਲੇ ਗਏ ਹੈਗੇ। ਜੀ ਬਿਲਕੁਲ, ਇਹ ਦਸੰਬਰ ਦੇ ਵਿੱਚ ਕਹਿੰਦੇ ਆ ਵੀ ਸ਼ੁਰੂਆਤ ਸ਼ੁਰੂ ਹੋਈ ਸੀਗੀ ਕਮਲਾ ਹੈਰਿਸ ਦੇ ਸੀਨੀਅਰ ਐਡਵਾਈਜ਼ਰ ਤੇ ਚੀਫ ਸਪੋਕਸਪਰਸਨ ਸਿਮੋਨ ਸੈਂਡਰਜ਼ ਦੇ ਜਾਣ ਦੇ ਨਾਲ, ਜਿਹੜੀ ਕਿ ਬਾਅਦ ਦੇ ਵਿੱਚ MSNBC ਦੇ ਉੱਤੇ ਉਸਨੇ ਕੰਮ ਤਾਂ ਸ਼ੁਰੂ ਜਿਹੜਾ ਉਹ ਕਰ ਦਿੱਤਾ ਸੀ। ਹੁਣ ਤੱਕ ਹੈਰਿਸ ਹੁਣਾਂ ਦੇ ਉਪ ਰਾਸ਼ਟਰਪਤੀ ਹੈਰਿਸ ਹੁਣਾਂ ਦੇ ਸੀਨੀਅਰ ਏਡਸ ਦੇ ਵਿੱਚ ਟੀਨਾ ਫਲੋਰਡਨੋਏ, ਐਸ਼ਲੀ ਵਿੰਸੈਂਟ ਐਵਨਜ਼, ਸੈਡਰਿਕ ਰਿਚਮੰਡ ਇਹ ਜਾ ਚੁੱਕੇ ਹੈਗੇ ਨੇ। ਸੋ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੱਕ 21 ਕਾਲੇ ਮੂਲ ਦੇ ਜਿਹੜੇ ਸਟਾਫਰਜ਼ ਆ ਉਹ ਵਾਈਟ ਹਾਊਸ ਪ੍ਰਸ਼ਾਸਨ ਨੂੰ ਛੱਡ ਕੇ ਜਾ ਚੁੱਕੇ ਆ ਤੇ ਇਸ ਪੂਰੇ ਛੱਡ ਕੇ ਜਾਣ ਵਾਲੇ ਵਤੀਰੇ ਨੂੰ ਬਲੈਕਸਿਟ ਦਾ ਨਾਮ ਜਿੱਦਾਂ ਤੁਸੀਂ ਦੱਸਿਆ ਵੀ ਉਹ ਦਿੱਤਾ ਜਾ ਰਿਹਾ ਹੈਗਾ। ਸੋ ਇੱਕ ਵੱਡੀ ਚਿੰਤਾ ਵਿਵਾਦਾਂ 'ਚ ਘਿਰੀ ਹੋਈ ਬਾਈਡਨ ਪ੍ਰਸ਼ਾਸਨ ਦੇ ਲਈ ਨਵੀਂ ਆਣ ਖੜੀ ਹੋਈ ਆ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਪਈ ਕਾਲੇ ਮੂਲ ਦੇ ਸਟਾਫਰ ਜਿਹੜੇ ਆ ਅਫਰੀਕਨ ਅਮਰੀਕਨ ਵਾਈਟ ਹਾਊਸ ਦੇ ਵਿੱਚ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਛੱਡ ਰਹੇ ਹੈਗੇ ਆ। ਕਈ ਇਸ ਨੂੰ ਬਲੈਕਸਿਟ ਦਾ ਨਾਮ ਕਰਕੇ ਵੀ ਦੇ ਰਹੇ ਹੈਗੇ ਆ। ਸੋ ਇਹ ਵੀ ਪਤਾ ਚੱਲ ਰਿਹਾ ਵੀ ਕਈ ਜਿਹੜੇ ਹਾਈ ਲੈਵਲ ਦੀ ਪੋਜੀਸ਼ਨ ਤੇ ਹੈਗੇ ਆ ਉਹ ਕਹਿੰਦੇ ਵੀ ਜਦੋਂ ਅਸੀਂ ਕੋਈ ਸੁਜੈਸ਼ਨ ਦਿੰਦੇ ਆ ਉਸ ਨੂੰ ਸੁਣਿਆ ਨਹੀਂ ਜਾਂਦਾ ਹੈਗਾ। ਇਹ ਅੱਜ ਖਬਰ ਆਈ ਹੈਗੀ ਆ। ਵੱਖ-ਵੱਖ ਪੋਜੀਸ਼ਨਾਂ ਤੇ ਕਾਲੇ ਮੂਲ ਦੇ ਲੋਕ ਕਾਫੀ ਜਿਹੜੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਾਏ ਗਏ ਸੀ। 20 ਦੇ ਕਰੀਬ ਆਲਰੇਡੀ ਕੁਇਟ ਕਰ ਗਏ ਹੈਗੇ ਆ ਤੇ ਕਮਲਾ ਹੈਰਿਸ ਦੇ ਆਫਿਸ ਦੇ ਵਿੱਚ ਵੀ ਕਾਫੀ ਹਾਈ ਲੈਵਲ ਦੀਆਂ ਪੋਜੀਸ਼ਨ 'ਚ ਉਹਨਾਂ ਦੇ ਕਮਿਊਨੀਕੇਸ਼ਨ ਡਾਇਰੈਕਟਰ ਹੋਰ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜੌਬ ਛੱਡ ਕੇ ਵੱਖ-ਵੱਖ ਪੋਜੀਸ਼ਨਾਂ ਦੇ ਉੱਤੇ ਚਲੇ ਗਏ ਹੈਗੇ। ਜੀ ਬਿਲਕੁਲ, ਇਹ ਦਸੰਬਰ ਦੇ ਵਿੱਚ ਕਹਿੰਦੇ ਆ ਵੀ ਸ਼ੁਰੂਆਤ ਸ਼ੁਰੂ ਹੋਈ ਸੀਗੀ ਕਮਲਾ ਹੈਰਿਸ ਦੇ ਸੀਨੀਅਰ ਐਡਵਾਈਜ਼ਰ ਤੇ ਚੀਫ ਸਪੋਕਸਪਰਸਨ ਸਿਮੋਨ ਸੈਂਡਰਜ਼ ਦੇ ਜਾਣ ਦੇ ਨਾਲ, ਜਿਹੜੀ ਕਿ ਬਾਅਦ ਦੇ ਵਿੱਚ MSNBC ਦੇ ਉੱਤੇ ਉਸਨੇ ਕੰਮ ਤਾਂ ਸ਼ੁਰੂ ਜਿਹੜਾ ਉਹ ਕਰ ਦਿੱਤਾ ਸੀ। ਹੁਣ ਤੱਕ ਹੈਰਿਸ ਹੁਣਾਂ ਦੇ ਉਪ ਰਾਸ਼ਟਰਪਤੀ ਹੈਰਿਸ ਹੁਣਾਂ ਦੇ ਸੀਨੀਅਰ ਏਡਸ ਦੇ ਵਿੱਚ ਟੀਨਾ ਫਲੋਰਡਨੋਏ, ਐਸ਼ਲੀ ਵਿੰਸੈਂਟ ਐਵਨਜ਼, ਸੈਡਰਿਕ ਰਿਚਮੰਡ ਇਹ ਜਾ ਚੁੱਕੇ ਹੈਗੇ ਨੇ। ਸੋ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੱਕ 21 ਕਾਲੇ ਮੂਲ ਦੇ ਜਿਹੜੇ ਸਟਾਫਰਜ਼ ਆ ਉਹ ਵਾਈਟ ਹਾਊਸ ਪ੍ਰਸ਼ਾਸਨ ਨੂੰ ਛੱਡ ਕੇ ਜਾ ਚੁੱਕੇ ਆ ਤੇ ਇਸ ਪੂਰੇ ਛੱਡ ਕੇ ਜਾਣ ਵਾਲੇ ਵਤੀਰੇ ਨੂੰ ਬਲੈਕਸਿਟ ਦਾ ਨਾਮ ਜਿੱਦਾਂ ਤੁਸੀਂ ਦੱਸਿਆ ਵੀ ਉਹ ਦਿੱਤਾ ਜਾ ਰਿਹਾ ਹੈਗਾ। ਸੋ ਇੱਕ ਵੱਡੀ ਚਿੰਤਾ ਵਿਵਾਦਾਂ 'ਚ ਘਿਰੀ ਹੋਈ ਬਾਈਡਨ ਪ੍ਰਸ਼ਾਸਨ ਦੇ ਲਈ ਨਵੀਂ ਆਣ ਖੜੀ ਹੋਈ ਆ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਪਈ ਕਾਲੇ ਮੂਲ ਦੇ ਸਟਾਫਰ ਜਿਹੜੇ ਆ ਅਫਰੀਕਨ ਅਮਰੀਕਨ ਵਾਈਟ ਹਾਊਸ ਦੇ ਵਿੱਚ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਛੱਡ ਰਹੇ ਹੈਗੇ ਆ। ਕਈ ਇਸ ਨੂੰ ਬਲੈਕਸਿਟ ਦਾ ਨਾਮ ਕਰਕੇ ਵੀ ਦੇ ਰਹੇ ਹੈਗੇ ਆ। ਸੋ ਇਹ ਵੀ ਪਤਾ ਚੱਲ ਰਿਹਾ ਵੀ ਕਈ ਜਿਹੜੇ ਹਾਈ ਲੈਵਲ ਦੀ ਪੋਜੀਸ਼ਨ ਤੇ ਹੈਗੇ ਆ ਉਹ ਕਹਿੰਦੇ ਵੀ ਜਦੋਂ ਅਸੀਂ ਕੋਈ ਸੁਜੈਸ਼ਨ ਦਿੰਦੇ ਆ ਉਸ ਨੂੰ ਸੁਣਿਆ ਨਹੀਂ ਜਾਂਦਾ ਹੈਗਾ। ਇਹ ਅੱਜ ਖਬਰ ਆਈ ਹੈਗੀ ਆ। ਵੱਖ-ਵੱਖ ਪੋਜੀਸ਼ਨਾਂ ਤੇ ਕਾਲੇ ਮੂਲ ਦੇ ਲੋਕ ਕਾਫੀ ਜਿਹੜੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਾਏ ਗਏ ਸੀ। 20 ਦੇ ਕਰੀਬ ਆਲਰੇਡੀ ਕੁਇਟ ਕਰ ਗਏ ਹੈਗੇ ਆ ਤੇ ਕਮਲਾ ਹੈਰਿਸ ਦੇ ਆਫਿਸ ਦੇ ਵਿੱਚ ਵੀ ਕਾਫੀ ਹਾਈ ਲੈਵਲ ਦੀਆਂ ਪੋਜੀਸ਼ਨ 'ਚ ਉਹਨਾਂ ਦੇ ਕਮਿਊਨੀਕੇਸ਼ਨ ਡਾਇਰੈਕਟਰ ਹੋਰ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜੌਬ ਛੱਡ ਕੇ ਵੱਖ-ਵੱਖ ਪੋਜੀਸ਼ਨਾਂ ਦੇ ਉੱਤੇ ਚਲੇ ਗਏ ਹੈਗੇ। ਜੀ ਬਿਲਕੁਲ, ਇਹ ਦਸੰਬਰ ਦੇ ਵਿੱਚ ਕਹਿੰਦੇ ਆ ਵੀ ਸ਼ੁਰੂਆਤ ਸ਼ੁਰੂ ਹੋਈ ਸੀਗੀ ਕਮਲਾ ਹੈਰਿਸ ਦੇ ਸੀਨੀਅਰ ਐਡਵਾਈਜ਼ਰ ਤੇ ਚੀਫ ਸਪੋਕਸਪਰਸਨ ਸਿਮੋਨ ਸੈਂਡਰਜ਼ ਦੇ ਜਾਣ ਦੇ ਨਾਲ,
ਜਿਹੜੀ ਕਿ ਬਾਅਦ ਦੇ ਵਿੱਚ MSNBC ਦੇ ਉੱਤੇ ਉਸਨੇ ਕੰਮ ਤਾਂ ਸ਼ੁਰੂ ਜਿਹੜਾ ਉਹ ਕਰ ਦਿੱਤਾ ਸੀ। ਹੁਣ ਤੱਕ ਹੈਰਿਸ ਹੁਣਾਂ ਦੇ ਉਪ ਰਾਸ਼ਟਰਪਤੀ ਹੈਰਿਸ ਹੁਣਾਂ ਦੇ ਸੀਨੀਅਰ ਏਡਸ ਦੇ ਵਿੱਚ ਟੀਨਾ ਫਲੋਰਨੋਏ, ਐਸ਼ਲੀ ਵਿੰਸੈਂਟ ਐਵਨਸ, ਸੈਡਰਿਕ ਰਿਚਮੰਡ ਇਹ ਜਾ ਚੁੱਕੇ ਹੈਗੇ ਨੇ। ਸੋ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੱਕ 21 ਕਾਲੇ ਮੂਲ ਦੇ ਜਿਹੜੇ ਸਟਾਫਰਸ ਆ ਉਹ ਵਾਈਟ ਹਾਊਸ ਪ੍ਰਸ਼ਾਸਨ ਨੂੰ ਛੱਡ ਕੇ ਜਾ ਚੁੱਕੇ ਆ, ਤੇ ਇਸ ਪੂਰੇ ਛੱਡ ਕੇ ਜਾਣ ਵਾਲੇ ਵਤੀਰੇ ਨੂੰ ਬਲੈਕਸਿਟ ਦਾ ਨਾਮ ਜਿੱਦਾਂ ਤੁਸੀਂ ਦੱਸਿਆ ਵੀ ਉਹ ਦਿੱਤਾ ਜਾ ਰਿਹਾ ਹੈਗਾ। ਸੋ ਇੱਕ ਵੱਡੀ ਚਿੰਤਾ ਵਿਵਾਦਾਂ 'ਚ ਘਿਰੀ ਹੋਈ ਬਾਈਡਨ ਪ੍ਰਸ਼ਾਸਨ ਦੇ ਲਈ ਨਵੀਂ ਆਣ ਖੜੀ ਹੋਈ ਆ।